ਉਹ ਜਦੋਂ ਹਮਲਾ ਹੋਇਆ ਨਾ ਤੇ ਕੁਝ ਬੀਬੀਆਂ ਦੇ ਛਾਲ ਮਾਰ ਗਈਆਂ ਨਾਰੇ, ਕੋਈ ਖੂਹ 'ਚ ਡਿੱਗ ਪਈਆਂ ਤੇ ਉਹ ਜ਼ਾਲਮ ਮੇਰਾ ਮਤਲਬ ਚੰਗੀਆਂ ਚੰਗੀਆਂ ਕੁੜੀਆਂ ਬਾਲਦੇ ਸਨ, ਲੈ ਜਾਂਦੇ ਸਨ, ਲੈ ਕੇ ਗਵਾ ਕਰ ਲੈ ਜਾਂਦੇ ਸਨ। ਬਸ ਉਹ ਡਰਦੀਆਂ ਛਾਲਾਂ ਮਾਰ ਗਈਆਂ ਤੇ ਮਸਜਿਦ ਜਾਣ ਵਾਸਤੇ ਹਾਂ ਜੀ ਹਾਂ, ਮਸਜਿਦ ਵਿੱਚ ਨਾ ਮੇਰੇ ਨਾਨੇ ਸਨ ਦੋ, ਉਹ ਮਸਜਿਦ ਵੀ ਸ਼ਹੀਦ ਕੀਤੇ ਨੇ। ਨਮਾਜ਼ ਪੜ੍ਹ ਨਾਨਾ ਕੇ ਨਾਨੇ ਦਾ ਭਰਾ ਹਾਂ ਜਦ ਤੇ ਮਸਜਿਦ ਵੀ ਪੜ੍ਹਦੇ ਨਮਾਜ਼ ਪੜ੍ਹਦਾ ਉਹ ਜਨਾਬ ਉੱਥੋਂ ਬੰਦਾ ਹੈ ਨਾ ਨਸ ਕੇ ਬਚ ਕੇ ਉਹਨਾਂ ਆਣ ਕੇ ਦੱਸਿਆ ਵੀ ਹਮਲਾ ਹੋ ਗਿਆ ਤੁਹਾਡੇ ਪਿੰਡ ਆ। ਹਾਂ ਤੇ ਉਹ ਮੁੰਡੇ ਬੀਬੀਆਂ ਰੋਣ, ਮੇਰੀ ਮਾਂ ਵੀ ਰੋਵੇ, ਸਾਰੇ ਅੱਛਾ ਚਾਚਾ ਜੀ, ਤੁਹਾਡੇ ਜਿੱਥੇ ਉਹ ਹਮਲਾ ਹੋਇਆ, ਤੁਹਾਡੇ ਜਿਹੜੇ ਨਾਨਾ ਤੇ ਨਾਨੇ ਦਾ ਭਰਾ ਸ਼ਹੀਦ ਹੋਏ, ਉਹਨਾਂ ਦਾ ਨਾਂ ਕਮਾਲਪੁਰ, ਨਾਨੇ ਦਾ ਨਾਮ ਕੀ ਸੀ? ਰਹਿਮਤੁल्ला, ਉਹ ਨਾਨੇ ਦੇ ਭਰਾ ਦਾ ਨਾਮ ਯਾਰ बुल्ला। एक डब्बे च मेरा बाप ਅੱਛਾ ਰੇਲ ਗੱਡੀ 'ਚ ਬੈਠੇ? रेलगड्डी च मेरी माँ ते मेरा चाचा ते मैं तिन्ने असी एक डब्बे च। ਅੱਛਾ कोई ना पानी लिया उत्तों भरे सन पीपे लोकां, मेरे चाचे भी भरिया सी पानी। वो एक दो बारी तो दिता चाचे तो बाद विच मेरा मतलब इस बिना स्टेशन कोई नहीं सी, जंगल सी तो गड्डी खलो गई तो पानी छप्पड़ सी नाल लैन दे छप्पड़ ਛਪੜੀ छपड़ी। उन्हें आख्या भी पानी भर ली तो पी लांगे नाले ते असी मैं आख्या मैंने भी उतारो, वो मैंने फद के ना तेरे वर्गे ने हेठा उतारिया। हाँ तो मैं भी वो मेरा मतलब लैके ना भांडा तो जाके भांडा भर लिया, भर के भांडा तो पीन लगा तो गड्डी चल गई, ਗੱਡੀ ਚੱਲ ਗਈ। पीन लगा तो गड्डी चल गई। मैं क्या मैं तो एक हाथ में लैके भजया तो पिछले डब्बे च ना एक तेरे वर्गा जवान सी अपना चाचे बाबे साडा, उस मेरी बांह फद्दी पिछले डब्बे पर नहीं, मेरा पैर अड़िया ही नहीं, पैर नहीं अड़िया कि ਅੱਛਾ छड़ दिता। हाँ ਉਹਨੇ ਛੱਡਦਾ ਵੀ ਚੱਲ ਕਿਤੇ डिग पिया कि मैं डिग पिया हेठा पत्थर च, इतनी कि सट लगी कि मैं बेहोश ਬੇਹੋਸ਼ ਹੋ ਗਏ। बेहोश। तो वो मैंने जो होश आई ना तो गड्डी अंज नजर आवे, जो गड्डी चली गई तो हिंदू चार चपेरे गड्डी दे हिंदू सन, लुटने उन्हें मारने सी, गड्डी नूं लुटण वास्ते मारन वास्ते इकट्ठे होए सन, तां ही गड्डी उस तोड़ी फटाफट पहुँच गए। ਜਿਹੜੇ ਵਿੱਚ ਮਾਰਦੀ ਸ਼ਹੀਦ। अस्सलाम वालेकुम जी। वालेकुम सलाम। ਕੀ ਹਾਲ ਹੈ ਜੀ? ਠੀਕ ਠਾਕ? अल्लाह का शुक्र है, तुम सुनाओ। ਆਪਣਾ ਨਾਮ ਕੀ ਜੀ? कमालदीन ਮਾਲਦੀ। ਤੁਹਾਡੇ ਵਾਲ ਸਾਹਿਬ ਦਾ ਕੀ ਨਾਮ? अमीर बाज। ਸਹੀ ਹੋ ਗਿਆ। ਅੱਛਾ ਬਿਲਕੁਲ ਤੁਹਾਡੇ ਕੋਲ 1947 ਦੇ ਟਾਈਮ ਦੀਆਂ ਗੱਲਾਂ ਪੁੱਛਣੀਆਂ ਸਾਰੀਆਂ। जी ਤੁਹਾਡਾ ਇੰਡੀਆ ਵਿੱਚ ਪਿੰਡ ਕਿਹੜਾ ਸੀ? साडा पिंड सी जोड़ माजरा, ਜੋੜ ਮਾਰਦਾ। एक छप्पड़ सी विचकार, दो पिंड सन, एक छप्पड़ उपर एक इदे। ਠੀਕ ਹੋ ਗਿਆ। ਤੁਹਾਡਾ ਜ਼ਿਲ੍ਹਾ ਕਿਹੜਾ ਸੀ ਉੱਥੋਂ? जिला करनाल, ਜ਼ਿਲ੍ਹਾ ਕਰਨਾਲ ਤੇ ਤਹਿਸੀਲ करनाल। ਤਹਿਸੀਲ ਵੀ ਕਰਨਾਲ। हाँ ਸਹੀ ਹੋ ਗਿਆ। ਤੇ ਤੁਹਾਡੇ ਪਿੰਡ ਦੇ ਆਲੇ ਦੁਆਲੇ ਪਿੰਡ ਹੋਰ ਕਿਹੜੇ ਸਨ? साडे पिंड दे नाल जी कोई 3-4 मील ते शहर सी इंदरी, इंदरी ਇੰਦਰੀ। ते एक बस्ती सी फाजलपुर ਸਹੀ। हिंदुआं दी ते और एक मनौर पर, ਮਨੋਹਰਪੁਰ। मनौर पर ਅੱਛਾ ਹੋਰ ਕੋਈ ਯਾਦ ਹੈ? एक नगड़ा, ਨਗਲਾ। नगड़ा आला बंदे हो रही ना, ये नगड़े दे ने। ਇਹ ਨਗਲੇ ਦਾ। हाँ जी हाँ। ਸਹੀ ਹੈ। ਅੱਛਾ ਤੁਹਾਡਾ ਉਸ ਟਾਈਮ ਉਮਰ ਕਿੰਨੀ ਕੁ ਸੀ ਤੁਹਾਡੀ? 8 साल 8 साल 8 ਸਾਲ ਦੇ? जी हाँ। ਸਹੀ ਹੋ ਗਿਆ। ਇਹਦਾ ਮਤਲਬ ਹੁਣ ਤੁਹਾਡੀ 84-85 ਦੇ ਗਏ। जी 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 ਸਹੀ ਹੋ ਗਿਆ। ਤੇ ਬਿਲਕੁਲ ਆਪਣਾ ਪਿੰਡ ਬਹੁਤ ਵੱਡਾ ਸੀ? हाँ जी बड़ा पिंड सी, मस्जिद एक सी, ਅੱਛਾ ਜੀ। दो पिंड सन, एक छोटा सी एक बड़ा। ਅੱਛਾ ਅੱਛਾ। साडा बड़ा पिंड सी जोड़ माजरा, ਜੋੜ ਮਾਰ। ਉਹਦੇ 'ਚ ਮਸਜਿਦ ਇੱਕ ਸੀ ਅੱਛਾ ਅੱਛਾ। ਤੇ ਬੰਗਲਾ ਸੀ ਇੱਕ, ਹਾਂ ਹਾਂ ਮੇਰਾ ਮਤਲਬ ਜਿੱਥੇ ਬੰਦੇ ਬਹਿੰਦੇ ਹੁੰਦੇ ਸਨ ਹਾਂ ਹਾਂ। ਉਹ ਸੀ। ਸਹੀ ਹੈ। ਤੇ ਪਿੰਡ ਦੇ ਵਿੱਚ ਬਰਾਦਰੀ ਕਿਹੜੀ ਕਿਹੜੀ ਰਹਿੰਦੀ? ਬਲਾਦਰੀ ਜੀ ਚੂੜੇ ਸਨ, ਹਾਂ ਹਾਂ। ਕੋਈ 2-3 ਘਰ ਚੂੜਿਆਂ ਦੇ ਸਨ ਤੇ 2-3 ਘਰ ਚੁਮਿਆਰਾਂ ਦੇ ਸਨ।
ਚਮਿਆਰ ਆ ਜਿਹੜੇ ਜੁੱਤੀਆਂ ਜੱਤੀਆਂ ਕਰਨ ਵਾਲੇ ਗੈਰ ਮੁਸਲਮਾਨ ਹੁੰਦੇ ਨੇ। ਗੈਰ ਮੁਸਲਮਾਨਾਂ ਨੂੰ। ਹਿੰਦੂ ਸਿੱਖ ਵੀ ਹੈ, ਹਿੰਦੂ ਸਿੱਖ ਵੀ ਹੈ। ਹਿੰਦੂ ਸਿੱਖ ਨਹੀਂ ਸੀ, ਹਿੰਦੂ ਖੱਤਰੀ ਸੀ। ਹਿੰਦੂ ਖੱਤਰੀ। ਦਾਤਰਾਮ ਉਹਦਾ ਨਾਂ ਸੀ। ਅੱਛਾ ਜੀ। ਤੇ ਇੱਕ ਘਰ ਸੁਨਿਆਰਾਂ ਦਾ ਸੀ। ਉਹ ਮੁਸਲਮਾਨ ਸੀ ਸੁਨਿਆਰੇ? ਨਹੀਂ, ਉਹ ਵੀ ਹਿੰਦੂ। 24 ਹਿੰਦੂ। ਹਾਂ, ਤੇ 2 ਘਰ ਬਾਹਮਣਾਂ ਦੇ ਸਨ। ਅੱਛਾ ਜੀ। ਹਾਂ। ਸਹੀ। ਉੱਥੇ ਆਪਣੀ ਮਸਜਿਦ ਤੋਂ ਇਲਾਵਾ ਇਹਦੇ ਹਿੰਦੂਆਂ ਦੇ ਕੋਈ ਮੰਦਿਰ ਵਗੈਰਾ ਹੈ? ਕੋਈ ਨਹੀਂ ਜੀ, ਉਹ ਸਾਡਾ ਜੋਰ ਸੀ ਨਾ ਮੁਸਲਮਾਨਾਂ ਦਾ। ਅੱਛਾ ਜੀ। ਇਹਨਾਂ ਕੋਈ ਸ਼ੈ ਨਹੀਂ ਬਣ ਦਿੱਤੀ ਉੱਥੇ, ਬਸ ਵਿਚਾਰੇ ਉਹ ਹੇਠ ਹੀ ਰਹਿੰਦੇ ਸਨ, ਸਾਡੇ ਥੱਲੇ ਰਹਿੰਦੇ ਸਨ। ਘਰ ਪਿੰਡ ਪੱਕਾ ਸੀ ਕੱਚਾ ਸੀ ਘਰ ਬਹੁਤ ਜ਼ਿਆਦਾ? ਨਹੀਂ ਜੀ, ਪਿੰਡ ਨਾ ਕੱਚੇ ਹੀ ਸੀ। ਕੋਈ ਵਿਰਲੇ ਘਰ, ਕੋਈ 5-4 ਘਰ ਜਿਹੜੇ ਨਾ ਪੱਕੇ ਸਨ, ਹਾਂਜੀ। ਹੋਰ ਕੱਚੇ ਸੀ ਪਿੰਡ। ਸਹੀ ਹੈ। ਤੇ ਇਹਨਾਂ ਸਿੱਖਾਂ ਸੁੱਖਾਂ ਦੇ ਜਿਹੜੇ ਖੱਤਰੀਆਂ ਦੇ ਘਰ ਦੱਸਣੇ, ਇਹ ਆਪਣੇ ਤੁਹਾਡੇ ਘਰ ਦੇ ਲੱਗ ਹੀ ਸਕਦੇ ਇਹਨਾਂ ਦੇ ਘਰ? ਹਾਂ ਨਹੀਂ ਜੀ, ਦੂਰ ਸਨ ਸਾਡੇ ਤੋਂ, ਦੂਰ ਸਨ। ਮੇਰਾ ਮਤਲਬ ਤੇ ਹੈ ਉਹਨਾਂ ਦਾ ਕੋਈ ਨਾਮ ਹੁੰਦੇ ਤੁਹਾਨੂੰ ਕਿਸੇ ਦੱਸੋ? ਜੀ, ਖੱਤਰੀ ਦਾ ਨਾਂ ਸੀ ਆਪਣਾ ਦਾਤਰਾਮ। 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 ਚੂੜੇ ਦਾ ਨਾਂ ਸੀ ਇੱਕ ਜਿਹੜਾ ਵੱਡਾ ਸੀ, ਉਹਨਾਂ 'ਚ ਬਖਤੌਰਾ। ਹਾਂ, ਉਹਦਾ ਪੁੱਤਰ ਦਾ ਨਾਂ ਸੀ ਮਾਮਰਾਜ ਚੂੜੇ ਦਾ। ਤੇ ਚੁਮਿਆਰ ਦਾ ਇੱਕ ਦਾ ਮੇਰੇ ਯਾਦ ਹੈ ਨਾਂ ਸੀ ਭੁੱਲਾ। ਬਸ ਇਤਨੇ ਕੀ ਸੀ। ਸਹੀ। ਤੁਹਾਡਾ ਘਰ ਚਾਚਾ ਉੱਥੇ ਪੱਕਾ ਸੀ ਕੱਚਾ ਸੀ? ਕੱਚਾ ਸੀ। ਉਹ ਕੱਚੇ ਹੁੰਦੇ? ਹਾਂ, ਕੱਚੇ ਸਨ ਸਾਰੇ। ਮਸਜਿਦ ਆਪਣੀ ਪੱਕੀ ਕੱਚੀ? ਪੱਕੀ ਸੀ ਮਸਜਿਦ, ਕੱਚੀ ਸੀ। ਬੰਗਲਾ ਪੱਕਾ ਸੀ। ਬੰਗਲਾ ਪੱਕਾ ਸੀ? ਹਾਂ। ਬਹਿੰਦੇ ਹਨ? ਜਿੱਥੇ ਬਹਿੰਦੇ ਸਨ ਉਹ ਬੜਾ ਚੰਗਾ ਬੰਗਲਾ ਬਣਾਇਆ ਸੀ। ਡੇਰੇ ਮੁਰਗੇ ਬਹਿੰਦੇ? ਹਾਂ ਜੀ, ਉਹ ਡੇਰੇ ਬਹਿਣਾ ਸਾਰੇ ਬਹਿੰਦੇ ਸਨ ਉੱਥੇ। ਹਾਂ, ਸਾਡੇ ਮੇਰਾ ਮਤਲਬ ਗਲੀ ਦੇ, ਸਾਡੀ ਗਲੀ ਜਿਹੜੀ ਉਹਦੇ ਅਗਲੇ ਪਾਸੇ ਗੁੱਲਰ ਸੀ। ਗੁੱਲਰ ਅੱਛਾ ਜੀ। ਦਰਖਤ ਹੁੰਦਾ ਗੁੱਲਰ, ਹਾਂਜੀ ਹਾਂਜੀ। ਬੜਾ ਸਾਰਾ, ਉੱਥੇ ਬੰਦੇ ਬਹਿੰਦੇ ਸਨ। ਤੇ ਬੂਹੇ ਲੱਗੇ ਸੀ ਤੁਹਾਡੇ? ਨਹੀਂ ਨਹੀਂ, ਉਹ ਮਹੱਲੇ ਵਿੱਚ ਸੀ? ਮਹੱਲੇ ਸੀ। ਗਲੀ ਜਦੋਂ ਗਲੀ ਜਾਂਦੀ ਸੀ ਨਾ, ਹਾਂਜੀ ਹਾਂਜੀ। ਮੁੱਕਦੀ ਸੀ, ਉੱਥੇ ਸੀ ਉਹ। ਹਾਂ। ਸਹੀ ਹੋ ਗਿਆ। ਤੇ ਆਪਣੀ ਮਸਜਿਦ ਵਿੱਚ ਖੂਹ ਖਾਦੇ ਹੋਣੇ, ਖੂਹੀ ਵਗੈਰਾ? ਖੂਹੀ ਸੀ ਮਸਜਿਦ? ਹਾਂ, ਖੂਹੀ ਸੀ। ਲੜਕਾ ਛਲਕਾ ਕੋਈ ਨਹੀਂ, ਖੂਹੀ ਸੀ। ਪਿੰਡ ਵਿੱਚ ਹੋਰ ਖੂਹੀਆਂ ਵੀ ਹੈ? ਪਿੰਡ ਵਿੱਚ ਹੋਰ ਖੂਹੀਆਂ ਵੀ ਹੈ? ਸਾਡੀ ਜੇ ਖੂਹੀ ਸੀ, ਮੇਰਾ ਮਤਲਬ ਸ਼ਾਮਲਾਤ। ਅੱਛਾ ਜੀ। ਵੱਡੀ ਖੂਹੀ ਸੀ, ਉੱਥੋਂ ਪਾਣੀ ਬੀਬੀਆਂ ਭਰ ਕੇ ਲਿਆਉਂਦੀਆਂ ਸਨ। ਹਾਂ ਹਾਂ। ਤੇ 2-3 ਨਾ ਮੈਨੂੰ ਗਵੇੜੇ 2-3 ਲੜਕੇ ਸਨ ਸਿਰਫ ਸਾਰੀ ਪਿੰਡ 'ਚ, ਜਿਹੜੇ ਨਾ 2-3 ਬੰਦਿਆਂ ਨੇ ਲੜਕਾ ਲਵਾਇਆ ਸੀ। ਨਹੀਂ ਤੇ ਹੋਰ ਸਾਰੇ ਪਾਣੀ ਲੈਣ ਜਾਂਦੀਆਂ ਸਨ। ਪਿੰਡ 'ਚ ਇੱਕ ਖੂਹੀ ਸੀ ਪੂਰੇ ਪਿੰਡ? ਅਜੀ ਮੈਨੂੰ ਤੇ ਇੱਕ ਦਾ ਹੀ ਪਤਾ ਹੈ, ਸਾਡੇ ਬੱਲੇ ਇੱਕ ਸੀ। ਉੱਥੇ ਮੁਸਲਮਾਨ ਕਿੱਥੋਂ ਭਰਦੇ ਆ ਪਾਣੀ ਦੇ? ਮੁਸਲਮਾਨ ਭਰਦੇ ਸਨ, ਹਿੰਦੂ ਵੀ ਭਰਦੇ ਸਨ, ਮੁਸਲਮਾਨ ਵੀ ਭਰਦੇ ਸਨ। ਹਾਂ। ਸਹੀ। ਆਪਣੀ ਪੈਲੀ ਹੈ ਜ਼ਮੀਨ? ਹਾਂ ਜੀ, ਜ਼ਮੀਨ ਸੀ ਆਪਣੀ। ਕਿੰਨੀ ਸੀ ਜ਼ਮੀਨ ਸੀ ਸਾਡੀ ਜੀ? 4 ਮਰਬੇ। 4 ਮਰਬੇ? ਹਾਂ, ਇੱਥੇ ਜੀ 1 ਮਰਬਾ ਮਿਲੀ ਹੈ, ਕਿਉਂਕਿ ਸਾਡੀ ਜ਼ਮੀਨ ਦੇ ਯੂਨਿਟ ਸਨ 18, ਇਹ 72 ਯੂਨਿਟਾਂ 'ਚ ਮਿਲੀ। 4 ਮਰਬੇ ਜੀ। ਸਹੀ। ਤੇ ਆਪਣੀ ਜ਼ਮੀਨ ਪਿੰਡ ਲੱਗ ਗਈ ਸੀ ਕਿ ਦੂਰ ਸੀ? ਨਹੀਂ ਜੀ, ਮੈਂ ਚਾਚਾ ਮੇਰਾ ਰੋਟੀਆਂ ਲੈ ਕੇ ਜਾਂਦਾ ਹੁੰਦਾ ਸੀ ਨਾ, ਹਾਲੀਆਂ ਦੀ, ਉਹਦੇ ਨਾਲ ਜਾਂਦਾ ਹੁੰਦਾ ਸੀ। ਕੋਈ ਖੇਤ ਮੇਰੇ ਯਾਦ ਨੇ, ਦੂਰ ਸਨ। ਨੇੜੇ ਖੇਤ ਸੀ, ਇੱਕ ਖੇਤ ਨੇੜੇ ਸੀ, ਹੋਰ ਖੇਤ ਜਿਹੜੇ ਨੇ ਦੂਰ ਸਨ। 2-3 ਥਾਂ ਤੇ ਜ਼ਮੀਨ ਸੀ। ਪਿੰਡ ਸਕੂਲ ਹੈ ਸੀ? ਸਕੂਲ ਹੈ ਸੀ ਪਿੰਡ? ਆਏ ਸੀ ਸਕੂਲ ਪਿੰਡ 'ਚ? ਹਾਂ। ਪੜ੍ਹੇ ਉੱਥੇ ਤੁਸੀਂ? ਕੋਈ ਨਹੀਂ ਜਾਂਦੇ? ਨਹੀਂ ਜੀ, ਨਹੀਂ ਪੜ੍ਹੇ। ਕਿੰਨਾ ਸੀ ਸਕੂਲ? ਪ੍ਰਾਇਮਰੀ ਤੱਕ? ਪੰਜ ਜਮਾਤਾਂ ਤੱਕ ਆਏ ਸੀ। ਉਹ ਮੈਨੂੰ ਇਹ ਖਿਆਲ ਹੈ ਕਿ ਉਹ ਮਾਸਟਰ ਪੜ੍ਹਾਉਂਦਾ ਹੁੰਦਾ ਸੀ ਆਣ ਕੇ। ਮਾਸਟਰ ਦਾ ਨਾਂ ਯਾਦ ਹੈ? ਨਾਮ ਉਹਦਾ ਯਾਦ ਨਹੀਂ। ਇੱਕ ਨਾ ਜਗ੍ਹਾ ਬਣਾਈ ਸੀ ਪੜ੍ਹਾਉਣੇ ਵਾਲੀ, ਉੱਥੇ ਆਉਂਦਾ ਹੁੰਦਾ ਸੀ ਉਹ। ਤਾਂ ਆਪਣੀ ਪੈਲੀ ਵਿੱਚ ਖੂਹ ਹੋਣੀ? ਹਾਂ ਜੀ, ਸਾਡੇ ਪੈੜੀਆਂ 'ਚ ਖੂਹ ਸੀ, 2 ਥਾਂ ਤੇ ਖੂਹ ਸੀ। ਨਾਂ ਨੂੰ ਐਸੀ ਖੂਹ ਦਾ ਕਈ ਨਾਂ ਰੱਖੇ ਹੁੰਦੇ ਨਾ, ਖੂਹ ਫਲਾਣਾ ਖੂਹ ਫਲਾਣਾ? ਉਹ ਜੀ ਡੋਂਗਰਾ ਡੋਗਰਾ ਖੂਹ? ਢੋਂਗ ਢੋਂਗ। ਉਹ ਜਿਹੜਾ ਸੀ ਨਾ ਇੱਕ ਖੇਤ ਜਿਹੜੇ ਸਨ ਸਾਡੇ ਖੂਹ ਤੇ, ਉਹਨੂੰ ਆਉਂਦੇ ਸਨ ਢੋਂਗ। ਜਿਵੇਂ ਇੱਥੇ ਮੇਰਾ ਮਤਲਬ ਆ ਕਿ ਫਲਾਣਾ ਡੇਰਾ ਹੈ,
ਢੋਂਗ ਵਾਲਾ ਖੂਹ ਢੋਂਗ ਵਾਲਾ ਬਸ ਆ ਅੱਛਾ, ਜਿਹੜੇ ਖੱਤਰੀ ਖੁੱਤਰੀ ਦੱਸਦੇ ਦੂਸਰੇ ਕਿ ਸੁਨਿਆਰਿਆਂ ਨੂੰ ਤੁਸੀਂ ਕਹਿੰਦੇ ਹੋ ਯਾ ਹਿੰਦੂ ਸੁਨਿਆਰਿਆਂ ਦੇ ਕੰਮ ਸੀ, ਸੁਨਿਆਰੇ ਕੰਮ, ਉਹਨਾਂ ਦਾ ਨਾਂ ਕੁਛ ਆਉਂਦਾ ਕਿ ਨਹੀਂ? ਨਹੀਂ ਜੀ ਉਹਦਾ ਨਾਮ ਮਿਲਨੇ ਉਹਨਾਂ ਦੁਕਾਨ ਬਣਾਈ ਸੀ ਪਿੰਡ, ਦੁਕਾਨ ਬਣਾਈ ਸੀ ਹਾਂ ਪਿਆਰਾ ਸੀ ਨਾਂ ਪਿਆਰਾ ਸਿੰਘ। ਨਹੀਂ ਪਿਆਰਾ ਨਾਂ ਸੀ ਉਹਦਾ ਪਿਆਰਾ ਅੱਛਾ, ਪਿਆਰਾ ਉਹ ਸੁਨਿਆਰੇ ਵਾਲਾ ਸੁਨਿਆਰੇ ਦਾ ਨਾਮ, ਹਾਂ ਜਿਹੜਾ ਕੰਮ ਕਰਦੇ ਸੀ ਜੀ ਜੀ ਸੁਣਾਉਂਦਾ ਜੀ। ਜੀ ਅੱਛਾ ਜੀ, ਤੁਹਾਨੂੰ ਜਿਹੜਾ ਉਹ ਪਤਾ ਕਿਵੇਂ ਲੱਗਾ? ਪਹਿਲਾਂ ਲੱਗੇ ਪਤਾ ਕਿ ਪਾਕਿਸਤਾਨ ਦੀ ਵੰਡ ਹੋਣ ਲੱਗੀ ਇੰਡੀਆ ਦੇ? ਉਹ ਜੀ ਅਸੀਂ ਨਾ ਬੱਚੇ ਸਮੇਂ ਤੇ ਡੰਗਰ ਚਾਰਦੇ ਸਨ ਪਏ ਅੱਛਾ, ਤੁਸੀਂ ਡੰਗਰ ਬਾਹਰ ਖੋਲੇ ਸਨ ਤਾਂ ਬੱਚਿਆਂ ਨੂੰ ਮਗਰ ਹਾਂ ਡੰਗਰ ਖੋਲੇ ਸਨ ਤੇ ਉਹ ਮੈਨੂੰ ਸਾਡਾ ਘਰ ਜਿਹੜਾ ਸੌਖਾ ਸੀ ਖਾਣ ਪੀਣ ਵਿੱਚ ਉਹ ਦੂਜੇ ਛੇੜੂ ਆਉਂਦੇ ਨੇ ਯਾਰ ਸਾਡੇ ਤੇ ਘਰ ਰਹਿਣ ਨਹੀਂ ਤੂੰ ਦਾਣੇ ਬਣਾ ਕੇ ਲਿਆ ਦਾਣੇ ਬਣਾ ਕੇ ਲਿਆ ਕੋਈ ਚਣਿਆਂ ਦੇ ਮਕਈ ਦੇ ਤੇ ਅਸੀਂ ਤੇਰੇ ਡੰਗਰ ਲੱਗਨੇ ਆ ਹਾਂ ਮੈਂ ਜੀ ਉੱਥੇ ਪਹੁੰਚ ਗਿਆ ਘਰ ਗਿਆ ਤੇ ਉੱਥੇ ਰੋਣ ਪਏ ਰੋਣ ਪਿੱਟਣ ਪਏ ਸਾਰੇ ਹਾਂ ਰੋਣ ਪਿੱਟਣ ਪਏ ਕੀ ਬਣਿਆ ਬਈ ਉਹ ਮੇਰੇ ਨਾਨਕਿਆਂ ਦਾ ਪਿੰਡ ਸੀ ਇੱਕ ਉਹਦਾ ਨਾਂ ਸੀ ਕਮਾਲਪੁਰ ਨਹੀਂ ਉੱਥੋਂ ਸੀ ਕੋਈ 10 ਮੀਲ ਉੱਥੇ ਹਮਲਾ ਹੋਇਆ ਹੈ ਪਹਿਲਾ ਹਮਲਾ ਉੱਥੇ ਹੋਇਆ ਹੈ ਉਹ ਜਦੋਂ ਹਮਲਾ ਹੋਇਆ ਨਾ ਤੇ ਕੁਝ ਬੀਬੀਆਂ ਦੇ ਛਾਲ ਮਾਰ ਗਈਆਂ ਨਾਰੇ ਕੋਈ ਖੂਜ ਡਿੱਗ ਪਈਆਂ ਤੇ ਉਹ ਜ਼ਾਲਮ ਮੇਰਾ ਮਤਲਬ ਚੰਗੀਆਂ ਕੁੜੀਆਂ ਬਾਲਦੇ ਸਨ ਲੈ ਜਾਂਦੇ ਸਨ ਲੈ ਜਾਂਦੇ ਸਨ ਬਸ ਉਹ ਡਰਦੀਆਂ ਛਾਲਾਂ ਮਾਰ ਗਈਆਂ ਤੇ ਮਸਜਿਦ ਹਾਂ ਜੀ ਹਾਂ ਮਸਜਿਦ ਵਿੱਚ ਨਾ ਮੇਰੇ ਨਾਨੇ ਸਨ ਦੋ ਉਹ ਮਸਜਿਦ ਵੀ ਸ਼ਹੀਦ ਕੀਤੇ ਨੇ ਨਮਾਜ਼ ਪੜ੍ਹ ਨਾਨੇ ਦਾ ਭਰਾ ਹਾਂ ਜੀ ਉੱਥੇ ਮਸਜਿਦ ਵੀ ਨਮਾਜ਼ ਪੜ੍ਹਦਾ ਸੀ ਉਹ ਜਨਾਬ ਉੱਥੋਂ ਬੰਦਾ ਹੈ ਨਾ ਨੱਸ ਕੇ ਬਚ ਕੇ ਉਹਨਾਂ ਆਣ ਕੇ ਦੱਸਿਆ ਵੀ ਹਮਲਾ ਹੋ ਗਿਆ ਤੁਹਾਡੇ ਪਿੰਡ ਦਾ ਹਾਂ ਤੇ ਉਹ ਮੁੰਡੇ ਬੀਬੀਆਂ ਰੋਣ ਮੇਰੀ ਮਾਂ ਵੀ ਰੋਵੇ ਸਾਰੇ ਅੱਛਾ ਜੀ ਤੁਹਾਡੇ ਜਿੱਥੇ ਉਹ ਹਮਲਾ ਹੋਇਆ ਤੁਹਾਡੇ ਜਿਹੜੇ ਨਾਨਾ ਤੇ ਨਾਨੇ ਦਾ ਭਰਾ ਸ਼ਹੀਦ ਹੋਏ ਉਹਨਾਂ ਨਾਂ ਕਮਾਲਪੁਰ ਨਾਨੇ ਦਾ ਨਾਮ ਕੀ ਸੀ? ਰਹਿਮਤੁल्ला ਨਾਨੇ ਦੇ ਭਰਾ ਦਾ ਨਾਮ ਯਾਰ ਬੁੱਲਾ ਉਹ ਦੋਵੇਂ ਸ਼ਹੀਦ ਹੋਏ ਦੋਵੇਂ ਸ਼ਹੀਦ ਅੱਛਾ ਤੁਹਾਡੇ ਪਿੰਡ ਆ ਕੇ ਉਹਨਾਂ ਨੇ ਦੱਸਿਆ ਅੱਗੇ ਗੱਲ ਸੁਣੋ ਹਾਂ ਉਹਨਾਂ ਕਿਹਾ ਬਈ ਹਮਲਾ ਹੋ ਗਿਆ ਤੇ ਅੱਜ ਮਾਰੇ ਗਏ ਬੰਦੇ ਤੇ ਤੁਸੀਂ ਆਪਣਾ ਬਿਲਾ ਕਰ ਲਓ ਉਹ ਬੋਲਣਾ ਮੈਂ ਤੇ ਬਾਹਰ ਨਹੀਂ ਗਿਆ ਮੈਂ ਨਾ ਦਾਣੇ ਬਣਾਏ ਮੱਝਾਂ ਬਾਹਰ ਹੀ ਮੱਝਾਂ ਲੰਗ ਬਾਹਰ ਉਹ ਮੈਂ ਤੇ ਮੁੜ ਪੈ ਗਿਆ ਬਾਬੇ ਆ ਕੇ ਤੂੰ ਨਹੀਂ ਜਾਣਾ ਪੈ ਜਾ ਚੱਲਨੇ ਉਹ ਇਹਨਾਂ ਦੇ ਨਾਲ ਗੱਡੇ ਜੋ ਲਏ ਗੱਡੇ ਜੋ ਕੇ ਦੇ ਨਾਲ ਦਾਣੇ ਲੱਦ ਲਏ ਕਣਾ ਕੁਣਾ ਖਾਣ ਪੀਣ ਜੋਗੀ ਭਾਂਡੇ ਜਿਹੜੇ ਮੇਰਾ ਮਤਲਬ ਜ਼ਰੂਰਤ ਦੇ ਭਾਂਡੇ ਇਹ ਲੱਦ ਲਏ ਤੇ ਗੱਡੇ ਜੋ ਲਏ ਸੋਤੇ ਗੱਡੇ ਜੋ ਲਏ ਨਾ ਤੇ ਇਹ ਫਿਰ ਆਪਣਾ ਸੋਤੇ ਗੱਡੇ ਜੋ ਜਾ ਕੇ ਨਾ ਇਹਨਾਂ ਆਖਿਆ ਬਈ ਰਾਤ ਨੂੰ ਕਿੱਥੇ ਜਾਓਗੇ ਫਿਰ ਇਹ ਮੀਆਂ ਦੀ ਬਾਗ ਨਾਲ ਨਾ ਤੁਰ ਪਏ ਹਾਂ ਫਜਰ ਦਾ ਟਾਈਮ ਨਾ ਇਹ ਟੁਰ ਪਏ ਫਿਰ ਰਾਹ ਵਿੱਚ ਇੱਕ ਹਿੰਦੂਆਂ ਦਾ ਪਿੰਡ ਆਉਂਦਾ ਸੀ ਉਹਦਾ ਨਾਂ ਸੀ ਬੀਪਰ ਪਿੰਡ ਦਾ ਨਾਮ ਸੀ ਤੇ ਉਹ ਮੇਰਾ ਮਤਲਬ ਜੱਟ ਸਨ ਹਿੰਦੂ ਤੇ ਉਹ ਸਾਡੇ ਜਾਣੂ ਬੁੱਝੂ ਸਾਣੀ ਨਾਲ ਘਰ ਵਾਲਿਆਂ ਨੇ ਪਿੰਡ ਲੜੇ ਜੋ ਬੇਲੀ ਛਿੰਡੀ ਹਾਂ ਉਹ ਮੇਰਾ ਬਾਬਾ ਸੀ ਆ ਬਾਬਾ ਬਦਾ ਸਿਲੇਵਾਨ ਦਾ ਪਿਓ ਇਹਨਾਂ ਦਾ ਢੱਗਾ ਰਹਿ ਗਿਆ ਇੱਕ ਗੱਡੇ 'ਚ ਹਾਰ ਗਿਆ ਤੇ ਉਹ ਮੇਰਾ ਮਤਲਬ ਰਫਲ ਲੈ ਕੇ ਬੈਠਿਆ ਉਹ ਜੱਟ ਚੁਬਾਰੇ ਤੇ ਉਸ ਆਵਾਜ਼ ਮਾਰੀ ਉਸ ਆ ਗਿਆ ਤੁਸੀਂ ਫਿਕਰ ਨਾ ਕਰੋ ਤੁਹਾਡੇ ਨੇੜੇ ਕੋਈ ਨਹੀਂ ਆਉਂਦਾ ਮੈਂ ਰਫਲ ਲੈ ਕੇ ਬੈਠਿਆ ਮੈਂ ਇਮਦਰਦੀ ਵਾਸਤੇ ਹਾਂ ਤੇ ਉਹਨਾਂ ਵਿੱਚ ਸਿੱਖਾਂ ਵਿੱਚ ਉਹਨਾਂ ਵਿੱਚ ਚੰਗੇ ਬੰਦੇ ਵੀ ਆ ਬੰਦੇ ਚੰਗੇ ਹੋ ਸਕਿਆ ਮੈਂ ਰਫਲ ਲੈ ਕੇ ਬੈਠਿਆ ਬਲਕਿ ਰੋਣ ਜਿਹੜਾ ਹਮਲਾ ਕਰਨ ਵਾਲੀ ਨਹੀਂ ਪਏਗਾ ਮੈਂ ਉੱਥੇ ਠੋਕਾਂ ਹਾਂ ਰੋਣ ਬਲਕਿ ਉਹ ਜਨਾਬ ਫਿਰ ਢੱਕਾ ਦਿੱਤਾ ਵੀ ਆ ਢੱਕਾ ਲੈ ਜਾਓ ਹਾਂ ਤੇ ਤੁਸੀਂ ਉੱਥੇ ਜਾ ਕੇ ਨਾ ਕੰਪ ਵਿੱਚ ਛੱਡ ਦੇਵੇ ਆਪੇ ਆ ਜਾਏਗਾ ਇਹ ਮੁੜਨਾ ਮੇਰਾ ਮਤਲਬ ਇਹ ਤੇ ਹਾਂ ਉਹ ਢੱਕਾ ਛੱਡ ਦਿਓ ਉਹ ਆਪਣਾ ਸੰਘੋਇਆ ਪਿੰਡ ਸੀ ਇੱਕ ਸੰਘੋਇਆ
ਸੰਘੋਇਆ ਪਿੰਡ ਸੀ ਤੇ ਉਹਦੇ ਵਿੱਚ ਫਿਰ ਨਾ ਇਕੱਠੇ ਹੋ ਗਏ ਸਾਰੇ ਮਕਾਨ ਲੱਗੇ। ਜਿਵੇਂ ਕੰਪ ਨਹੀਂ ਹੁੰਦਾ, ਹਾਂਜੀ ਹਾਂਜੀ। 5-7 ਪਿੰਡ ਇਕੱਠੇ ਹੋ ਗਏ ਸੰਘੋਏ ਵਿੱਚ। ਘਰੋਂ ਸਾਰੇ ਨਿਕਲੇ? ਸਾਰੇ ਨਿਕਲ ਆਏ। ਤੁਸੀਂ ਇਕੱਠੇ ਨਿਕਲੇ? ਹਾਂ। ਪਿੰਡ ਦੇ ਹੋਰ ਬੰਦੇ ਇਕੱਠੇ ਤੁਹਾਡੇ ਪਿੰਡੋਂ? ਤੁਹਾਡੇ ਪਿੰਡੋਂ ਜੋੜ ਮਾਜਰੇ ਚੋਂ ਇਕੱਠੇ ਨਿਕਲੇ ਸੋ? ਹਾਂ ਇਕੱਠੇ। ਘਰ ਦੇ ਵੀ ਸਾਰੇ ਸਾਰੇ ਗੱਡੇ ਜੋ ਕੇ ਸਾਰੇ ਆ ਗਏ। ਅੱਛਾ, ਉੱਥੇ ਤੁਸੀਂ ਪਹੁੰਚ ਗਏ ਸਾਰੇ ਪਿੰਡ? ਸੰਘੋਏ। ਸੰਘੋਇਆ ਸੀ ਉੱਤੋਂ ਕੋਈ 10 ਮੀਲ। ਹਾਂਜੀ। ਉੱਥੇ ਪਹੁੰਚ ਗਏ। ਪਹੁੰਚ ਕੇ ਜਨਾਬ ਉੱਤੇ ਫਿਰ 4 ਚੁਫੇਰੇ ਪਾਰੇ ਲੱਗੇ। ਮੈਨੂੰ ਮੇਰਾ ਮਤਲਬ ਮੈਂ ਭਾਵੇਂ 8 ਸਾਲਾਂ ਦਾ ਕਾਂਟਾ ਸਾਂ, ਉਹ ਮੈਂ ਵੇਖਣਾ। ਹਾਂਜੀ। ਉਹਨਾਂ ਤੋਪਾਂ ਬਣਾਈਆਂ ਇਹਨਾਂ ਲੁਹਾਰਾਂ ਆ ਜੇ ਨਲਕੇ ਹੈ ਮੁਸਲਮਾਨ ਲੁਹਾਰ ਨੇ। ਹਾਂ ਨਲਕੇ ਦੀਆਂ ਨਾਲਾਂ ਨਹੀਂ, ਇਹਨਾਂ ਦੀਆਂ ਬਣਾ ਲਈਆਂ ਬੰਦੂਕਾਂ। ਹਾਂ ਬੰਦੂਕਾਂ, ਰਫਲਾਂ ਤੇ ਮਸ਼ੀਨ ਜਿਹੜੀ ਹੈ ਨਲਕੇ। ਹਾਂ ਮਸ਼ੀਨ ਨਲਕੇ ਦੀ, ਇਹਦੇ ਵਿੱਚ ਮੇਰੇ ਜੋ ਤੋਪ ਹੁੰਦੀ ਹੈ ਇਸ ਤਰ੍ਹਾਂ। ਉਹ ਹਿੰਦੂ ਜਿਹੜੇ ਨਾ ਨਾਲ ਹੀ ਪਿੰਡ ਸੀ ਸਲਾਰੂ, ਉੱਥੇ ਹਮਲਾ ਕਰ ਦਿੱਤਾ ਨਾ। ਪਿੰਡ ਦੇ ਨਾਲ ਸੀ ਕਿ ਪੀਪਰ ਦੇ ਲਾਗੇ? ਨਹੀਂ ਸਾਡੇ ਨਾਲ ਸੀ ਜਿੱਥੇ ਅਸੀਂ ਪਹੁੰਚਿਆ ਨਾ ਸੰਘੋਏ। ਹਾਂ ਉਹਦੇ ਨਾਲ ਸੀ ਉਹਦੇ ਨਾਲ ਸੀ 5-4 ਮੀਲ। ਉੱਥੇ ਹਮਲਾ ਕਰ ਦਿੱਤਾ। ਜਦੋਂ ਹਮਲਾ ਕੀਤਾ ਮੁੜੇ ਪੈ ਗਏ ਬੰਦੇ ਮੁਸਲਮਾਨ। ਇੱਥੋਂ ਪਤਾ ਲੱਗਾ ਨਾ ਇਹਨਾਂ ਜਾ ਕੇ ਨਾ ਉੱਥੇ ਮੇਰਾ ਮਤਲਬ ਕਿ ਇਤਨੇ 100 ਬੰਦਾ ਮਾਰਿਆ ਹਿੰਦੂ। ਕੋਈ ਬਚ ਗਿਆ। ਹਾਂ ਹਮਲਾਵਾਰਾਂ ਨੂੰ ਇਹਨਾਂ ਮਾਰੇ, ਚੰਗੇ ਮਾਰੇ। ਕੋਈ ਭੱਜ ਗਏ, ਕੋਈ ਸਾਡੇ ਵੀ ਮਰੇ ਪਹਿਲੋਂ। ਤੇ ਹਮਲਾ ਹੋ ਗਿਆ ਤੇ ਇੱਕ ਬਾਬੂ ਸੀ, ਬਾਬੂ ਸੁਭਾਸ਼ ਬਾਬੂ, ਮੇਰਾ ਮਤਲਬ ਕਮਾਲਪੁਰ ਸੀ, ਇੱਕ ਕਮਾਲਪੁਰ ਦਾ ਸੀ ਉਹ, ਕਮਾਲਪੁਰ ਪਿੰਡ ਸੀ। ਹਾਂ ਉਹ ਬਾਬੂ ਸੀ ਫੌਜੀ। ਮੇਰਾ ਮਤਲਬ ਮੇਜਰ ਸੀ ਜਾਂ ਕਰਨਲ ਸੀ ਜਾਂ ਮੁਸਲਮਾਨ ਸੀ ਤੇ ਉਹ ਰਿਟਾਇਰ ਸੀ। ਉਹ ਜਾਣਦਾ ਸੀ ਸਾਰੇ। ਮੇਰਾ ਮਤਲਬ ਉਹ ਫਿਰ ਪੂਰੀ ਪਾਰਟੀ ਬਣਾ ਲਈ ਵੀ ਜਿੱਥੇ ਹਮਲਾ ਹੋਵੇ ਨਾ ਸਾਰੇ ਜੁੜੋ, ਮਾਰੋ ਇਹਨਾਂ ਨੂੰ। ਉਹ ਫਿਰ ਇੱਥੋਂ ਮਲਕ ਵਾਲੋ ਨਾ DC ਸੀ ਉਹ ਗੁਜਰਾਤ ਦਾ, DC ਗੁਜਰਾਤ ਦਾ ਸੀ ਉਹ। ਤੇ ਉਹਦੇ ਬੱਚੇ ਜਿਤਨੇ ਮੇਰੇ ਸਾਰੇ ਇੱਥੇ ਮਾਰੇ ਇਹਨਾਂ ਹਿੰਦੂਆਂ ਮਾਰੇ ਇੱਥੇ ਇੱਧਰ। DC ਸੀ ਨਾ ਹਿੰਦੂ ਸਿੱਖ, ਉਹਦੇ ਬੱਚੇ ਜਨਾਨੀ ਸਾਰੇ ਇੱਥੇ ਮਾਰ ਛੜੇ। ਉਹ ਗਿਆ ਫਿਰ ਉੱਥੇ, ਇੱਥੋਂ ਵੀ ਗਏ ਨਾ ਤਬਾਦਲਾ ਜੋ ਹੋਇਆ ਸੀ। ਹਾਂ ਉੱਥੇ ਹੋ ਗਿਆ ਨਾ ਤੇ ਉਸਨੇ ਫਿਰ ਆਰਡਰ ਦਿੱਤਾ ਵੀ ਮੁਸਲਮਾਨ ਬਚੇ ਕੋਈ ਨਾ, ਮੁਸਲਮਾਨ ਬਚੇ ਨਾ ਕੋਈ। ਮੇਰਾ ਮਤਲਬ ਸਾਡੇ ਇਸ ਤਰ੍ਹਾਂ ਮੇਰੀ ਜਨਾਨੀ ਵੀ ਗਈ, ਬੱਚੇ ਵੀ ਗਏ, ਉਹਨਾਂ ਸਾਡੇ ਮਾਰ ਕੇ ਸਾਡਾ ਵੀ ਕੋਈ ਸ਼ਾਇਦ ਨਹੀਂ ਛੱਡੀ। ਉਹ ਫਿਰ ਸਵੇਰੇ ਨਾ ਉਹ ਮਿਲਟਰੀ ਆ ਗਈ, 4 ਚੁਫੇਰੇ ਨਾ ਗੋਲ ਕੇ ਪਿੰਡ ਦੇ ਉੱਤੇ ਚੱਲਦੇ ਸਾਡੇ ਪਿੰਡ ਦੇ ਨਾ ਸੰਘੋਏ ਦੇ 4 ਚੁਫੇਰੇ ਗੋਲ ਕੇ। ਤੇ ਘੱਟ ਵੀ ਕਿਤਨਾ ਲੱਖ ਬੰਦਾ ਇਕੱਠਾ ਹੋ ਗਿਆ ਸੀ। ਉਹ ਤੇ ਗੋਲ ਕੇ ਆ ਗਿਆ ਜਨਾਬ, ਉਹਨਾਂ ਤੇ ਤੋਪਾਂ ਜਵਾੜ ਲਈਆਂ। ਹਾਂ ਘੇਰ ਲਿਆ। ਘੱਟ ਤੇ ਘੜੀ ਹਜ਼ਾਰਾਂ ਗੋਲ ਕੇ, ਛੋਟੇ ਹੁੰਦੇ ਸਨ ਪਿੰਨੇ। ਉਹ ਅੰਗਰੇਜ਼ ਜਿਹੜਾ ਨਾ ਉਸ ਆਖਿਆ ਬਈ 1 ਘੰਟੇ ਦੇ ਅੰਦਰ ਪਿੰਡ ਖਾਲੀ ਕਰ ਦਿਓ, ਨਹੀਂ ਤਾਂ ਮੈਂ ਸਾਰਾ ਪਿੰਡ ਸਾੜ ਦਿਆਂਗਾ। ਤੇ ਬਾਬੂ ਦੀ ਤਲਾਸ਼ ਵਿੱਚ ਬਈ ਇੱਕ ਬਾਬੂ ਦਿਓ ਸਾਨੂੰ, ਕਿੱਥੇ ਹੋ ਬਾਬੂ? ਉਹਦੀ ਸ਼ਿਕਾਇਤ ਕੀਤੀ ਨਾ ਉਹਨਾਂ, ਉਹ ਬੰਦੇ ਬੜੇ ਮਾਰੇ ਨੇ। ਤੇ ਉਸਨੇ ਪਹਿਲੇ ਨਾਲ ਸਲਾਹ ਕੀਤੀ ਬਈ ਨਿਕਲੀ ਹੁਣ ਬਾਬੂ। ਉਹਨਾਂ ਕਿਹਾ ਜੀ ਬਾਬੂ ਤੇ ਮਰ ਖੱਪ ਗਿਆ ਲੜਾਈ। ਹਾਂ ਉਹਨੂੰ ਬੁਰਕਾ ਪਵਾ ਲਿਆ ਬਾਬੂ ਨੂੰ ਨਾ, ਜਨਾਨਾ ਬੁਰਕਾ ਪਵਾ ਲਿਆ। ਕੋਈ ਇਹਨੂੰ ਪਛਾਣਿਆ ਨਾ ਕੋਈ। ਹਾਂ ਕਿਉਂਕਿ ਪਛਾਣ ਵਾਲੇ ਵੀ ਨਾਲ ਸਨ ਉਹਨਾਂ ਦੇ, ਮਿਲਟਰੀ ਵਾਲਿਆਂ ਦੇ। ਉਹ ਜਨਾਬ 1 ਘੰਟੇ ਦੇ ਅੰਦਰ ਫਿਰ ਪਿੰਡ ਖਾਲੀ ਹੋ ਗਿਆ। ਫਿਰ ਜੋ ਲੈ ਗੱਡੇ ਜੋ ਕੇ ਫਿਰ ਕਰਨਾਲ ਕੱਪ, ਵੱਡਾ ਕੱਪ ਨਾ ਕਰਨਾਲ ਲੱਗਾ। ਉਹ ਤੇ
इतना को बड़ा कंप थी जितना इतो मेरा मतलब बंदोबस्त बड़ा कंप। उत्ते फिर रहन लग पे 18 जनाजे मैं वेखे ने 18 बंदे दी जनाजे एक बारी मौलवी पढ़ता सी कंप च 18 का जनाजा एक बारी पढ़ छड़ना यानी ਜਿਹੜੇ ਉੱਥੇ ਆਮ बीमारी नाल ਉਹ ਜਿਹੜੇ हाँ वो ऐसी बीमारी पई ते जेड़े कबरां कट्टण वाले सन उन्हां दी रोटी जांदी सी कबरां 'ਚ ही। ते आखना ना किसे यार मैंने ते ना आकड़ जे आउंदे ने उस घर जा उन्हें समझ लेना भाई दी आ गई है आकड़ जे आउना तो बस खत्म हो जाना ते दुनिया खत्म हो गई। कंप जड़ा ना वो 2 हिस्से खत्म हो गया इतनी मुल्क मर गया। ਇਹਨਾਂ ਵਿੱਚ ਮਰ ਜਾਂਦੇ ਹਾਂ। ਕੋਈ ਸ਼ਹੀਦ ਹੋ ਗਏ ਕੋਈ ਉਹਦੀ ਬਿਮਾਰੀ ਨਾਲ ਮਰ ਗਏ हाँ बीमारी नाल मर गया। ਬਿਮਾਰੀਆਂ ਫੈਲ ਗਈਆਂ हाँ पहले कुछ शहीद हो गए फिर मेरा मतलब बीमारी ऐसी पई वो फिर जनाब फिर गड्डी लग गई गड्डी पाकिस्तान जाने वास्ते। ਅੱਛਾ ਉਦੋਂ ਮੌਸਮ ਕਿਹੜਾ ਸੀ उदो मौसम सी मेरा मतलब ना सर्दी ते ना गर्मी। ਨਹੀਂ ਫਸਲਾਂ ਕਿਹੜੀਆਂ ਉਦੋਂ ਆਨੇ ਬਾਰਿਸ਼ਾਂ ਬਹੁਤ ਜ਼ਿਆਦਾ ਹੁੰਦੀਆਂ बारिश इतनी सौन भादरों दी बारिश से डुब गई हर शह बस सौन भादरों दी हड़ आ गए वो फिर गड्डी जनाब गड्डी लग गई गड्डी च फिर बह गए मैं कल नहीं सा मेरा मतलब लियाकत इतनी अणक होया है लियाकत बशीर ये तो इतने जम्मे ने ਅੱਛਾ ਸੇ ਪਾਕਿਸਤਾਨ हाँ तो मैं कल नहीं सा वो था ना लब्बे एक डब्बे च मेरा बाप ਅੱਛਾ ਰੇਲ ਗੱਡੀ 'ਚ ਬੈਠੇ रेलगड्डी च एक डब्बे च मेरा बाप तो एक डब्बे च मेरी ਕਿਹੜੇ माँ ਸਟੇਸ਼ਨ ਤੇ ਜਿਹੜੇ ਰੇਲ ਗੱਡੀ ਯਾਦ करनाल ਕਰਨਾਲ करनाल कैंप जिथे लगा होया। हाँ वो स्टेशन ते। ਅੱਛਾ ਅੱਛਾ मेरी माँ ते मेरा चाचा ते मैं तिन्ने असी एक डब्बे च ਅੱਛਾ ते दूजे डब्बे च मेरा बाप ਹਾਂ था ना घर मेरा ਜਿੱਥੇ ਲੰਬੀ ਚੜ੍ਹ ਹੋ और चढ़ गया वो ते भाई मेरी ना मां नूं ऐजा हो गया ਹੈਗਾ ਹੋ ਗਿਆ ऐजा हो गया हूँ ऐजा वाला बंदा पानी मंगता है ਵਾਰ बार बार ਹਾਂਜੀ वो इन्हें पानी लिया उत्तों भरे सन पीपे लोग मेरे चाचे भी भरिया से पानी वो 1-2 बारी तो दिता चाचे तो बाद में मेरा मतलब इस भी ना दिता ऐसा टाइम आ गया ਆਪੋ ਆਪਣੀ ਪਈ आप बड़ी भाई ਜਾਨ ਬਚਾਉਣ वो स्टेशन कोई नहीं सी जंगल से तो गड्डी खलो गई तो पानी छप्पड़ सी नाल लैन दे छप्पड़ ਛਪੜੀ छपड़ी उन्हें आख्या भी पानी भर ली तो पी लांगे नाले ते असी मैं आख्या मैंने भी उतारो वो मैंने फद के ना तेरे वर्गे ने हेठा उतारिया हाँ तो मैं भी वो मेरा मतलब लैके ना भांडा तो जाके भांडा भर लिया भर के भांडा तो पीन लगा तो गड्डी चल गई ਗੱਡੀ ਚੱਲਦੀ पीन लगा तो गड्डी चल गई मैं क्या करूं? मैं तो एक हाथ में लैके भजया तो पिछले डब्बे च ना एक तेरे वर्गा जवान सी अपना चाचे बाबे जी साडा उस मेरी बांह फद्दी पिछले डब्बे पर नहीं मेरा पैर अड़िया ही नहीं पैर नहीं अड़िया करा ਅੱਛਾ छड़ दिता ਬਾਹ ਛੱਡ ਦੇ ਉਹਨਾਂ बांह छड़ दी ਨਾ ਛੱਡਦਾ ਅੱਲਾ ਨਾ ਕਰੇ ਫਿਰ ਪਈਏ ਥੱਲੇ ਦੇ हाँ ਉਹਨੇ ਛੱਡ ਦੇ ਵੀ ਚੱਲ ਕਿਤੇ डिग पिया के मैं डिग पिया ना पत्थर च इतनी कि सट लगी कि मैं बेहोश ਬੇਹੋਸ਼ ਹੋ ਗਏ बेहोश तो वो मैंने जो होश आई ना तो गड्डी अंज नजर आवे जिवें तारे होंदे ने तारा तारा नहीं लगता ਹਾਂਜੀ ਇੰਨੀ ਹੈਗਾ ਚਲੋ और दूर चली गई ਬਸ ਮਲੂਮ ਹੈ ਕਿ ਜਾ ਰਹੀ ਹੈ मालूम हो गया वो तो भाई वो हिंदू 4 चपेरे गड्डी ਮਾਂ ਦਾ ਤੁਹਾਡੇ ਤੇ ਕੀ ਬੀਤਦੇ ਗਿਆ ਉਸ ਟਾਈਮ ਹੁੰਦਾ वेख लो ਹੁਣ ਅਸੀਂ ਸਫਰ ਕਰੀਏ ਸਾਡਾ ਬੱਚਾ ਛੋੜਾ ਗਵਾਚ ਕੀ ਬਣਦਾ ਮਾਂ ਨੂੰ ਪਤਾ ਮੈਂ ਚਲੇ ਗਈ ਤਾਂ ਪਿੱਛੇ ਰਹਿ ਗਈ ਫਿਰ ਕੀ ਬੀਤਦੀ ਹੋਈ? वो जनाब मेरा मतलब जो गड्डी चली गई तो हिंदू 4 चपेरे गड्डी दे हिंदू सन लुटने हूँ मारने सी अच्छा। गड्डी नूं लुटण वास्ते मारन वास्ते इकट्ठे होए सन अच्छा। तां ही गड्डी उस तोड़ी फटाफट ਅੱਛਾ ਜਦੋਂ ਤੁਸੀਂ ਪਾਣੀ ਭਰ ਲਗੇ ਉਦੋਂ ਹਮਲਾ ਕਰਨ ਵਾਲੇ